ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਅੱਜ 21 ਜਨਵਰੀ ਦਿਨ ਹੈਗਾ ਜੀ ਵੀਰਵਾਰ, ਤੇ ਆਪਣਾ ਸ਼ਾਮ ਦਾ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 21 ਤਰੀਕ ਆ, ਦਿਨ ਵੀਰਵਾਰ, ਤੇ ਤੁਹਾਡੇ ਲਈ ਜਿਹੜਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਚਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ 10 ਦੇ ਕਰੀਬ ਜਿਹੜੇ ਹੈਗੇ ਆ ਕਰੋਨਾ ਵਾਇਰਸ ਨਾਲ ਸੰਬੰਧਿਤ ਜਿਹੜੇ ਆਰਡਰਸ ਆ ਉਹ ਆਰਡਰ ਕੀਤੇ ਹੈਗੇ ਆ, ਸਾਈਨ ਕੀਤੇ ਆ, ਜਿਨ੍ਹਾਂ ਦੇ ਵਿੱਚ ਮਾਸਕ ਪਾਉਣਾ ਜਿਹੜਾ ਖਾਸ ਕਰਕੇ ਜਿੰਨੀਆਂ ਵੀ ਫੈਡਰਲ ਬਿਲਡਿੰਗਸ ਹੈਗੀਆਂ, ਤੇ ਜੇ ਕੋਈ ਟਰੈਵਲ ਕਰੂਗਾ ਉਸ ਨੂੰ ਜਿਹੜਾ ਏਅਰਪਲੇਨ ਦੇ ਵਿੱਚ ਮਾਸਕ ਪਾਉਣਾ ਪਊਗਾ। ਨਾਲ ਦੀ ਨਾਲ ਉਹਨਾਂ ਨੇ ਦੱਸਿਆ ਵੀ ਜਿਹੜਾ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਆ ਉਹ ਹੋਰ ਵੀ ਜਿਹੜਾ ਖਤਰਨਾਕ ਹੋਊਗਾ, ਉਸ ਤੋਂ ਪਹਿਲਾਂ ਕਿ ਉਹ ਬੈਟਰ ਬਣੇ। ਸੋ ਪਰ ਕਿਉਂਕਿ 100 ਦਿਨਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਮੇਰਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਐਸਟੀਮੇਟ ਆ ਵੀ 100 ਮਿਲੀਅਨ ਵੈਕਸੀਨ ਲੋਕਾਂ ਦੇ ਲੱਗ ਜਾਣ। ਤੇ ਦੂਸਰੇ ਪਾਸੇ WHO ਨੂੰ ਵੀ ਜੁਆਇਨ ਦੁਬਾਰਾ ਕੀ ਕਰ ਲਿਆ ਹੈਗਾ ਆ, ਤੇ ਨਾਲ ਦੀ ਨਾਲ ਉਹਨਾਂ ਨੇ 1.9 ਟ੍ਰਿਲੀਅਨ ਡਾਲਰ ਦਾ ਜਿਹੜਾ ਇਕਨੋਮਿਕ ਰਿਲੀਫ ਆ ਤੀਜਾ, ਉਹਦੇ ਬਾਰੇ ਜਿਹੜੀ ਗੱਲਬਾਤ ਕੀਤੀ ਆ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜਾ COVID-19 ਆ ਉਸ ਨੂੰ ਕਾਫੀ ਜ਼ਿਆਦਾ ਜਿਹੜਾ ਮਨੀ ਮਿਲਣਾ ਚਾਹੀਦਾ ਹੈਗਾ ਆ, ਤਾਂ ਕਿ ਹਰ ਇੱਕ ਅਮਰੀਕਨ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਟੀਕਾ ਲੱਗ ਸਕੇ। ਹੁਣ ਤੱਕ 24.4 ਮਿਲੀਅਨ ਲੋਕ ਜਿਹੜੇ ਅਮਰੀਕਨਸ ਆ ਉਹ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਏ ਗਏ ਆ। ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ 4 ਲੱਖ ਤੋਂ ਵੱਧ ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ, ਤੇ ਫਰਵਰੀ ਦੇ ਐਂਡ ਤੱਕ ਕਹਿੰਦੇ ਵੀ ਇਹ ਜਿਹੜੀ ਗਿਣਤੀ ਆ 5 ਲੱਖ ਤੱਕ ਪਹੁੰਚ ਸਕਦੀ ਹੈਗੀ ਆ। ਜੀ ਬਿਲਕੁਲ, ਸਥਿਤੀ ਹੋਰ ਵੀ ਜ਼ਿਆਦਾ ਜਿਹੜੀ ਗੰਭੀਰ ਆ ਉਹ ਬਣ ਸਕਦੀ ਆ। ਆਪ ਉਮੀਦ ਇਹੀ ਕਰਦੇ ਜਾਈਏ ਵੀ ਜਿਹੜੀ ਸਥਿਤੀ ਥੋੜ੍ਹੀ ਕਾਬੂ ਦੇ ਵਿੱਚ ਆਵੇ। ਦੇਖਣਾ ਹੋਊਗਾ ਵੀ ਇਸ ਪ੍ਰਸ਼ਾਸਨ ਦੇ ਦੁਆਰਾ ਕੀ ਕੁਛ ਖਾਸ ਜਿਹੜਾ ਉਹ ਕੀਤਾ ਜਾਊਗਾ, ਕਿਉਂਕਿ ਜਦੋਂ ਇਹ ਵਿਰੋਧੀ ਧਿਰ ਦੇ ਵਿੱਚ ਸੀਗੇ ਉਹਨਾਂ ਨੇ ਕਾਫੀ ਜਿਹੜਾ ਆ ਉਸ ਟਾਈਮ ਦੇ ਉੱਤੇ ਸਾਬਕਾ ਪ੍ਰਸ਼ਾਸਨ ਆ ਉਹਨਾਂ ਨੂੰ ਉਹ ਗੱਲਾਂ ਕਹਿੰਦੇ ਰਹੇ ਆ। ਉਹਨਾਂ ਨੇ ਉੱਦਾਂ ਅੱਜ ਹਰਜੋਤ ਸਿੰਘ ਜੀ ਇਹ ਜ਼ਰੂਰ ਚੀਜ਼ ਨੂੰ ਕਿਹਾ, ਕਹਿੰਦੇ ਵੀ ਵੈਕਸੀਨ ਨੂੰ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੇ ਵਿੱਚ ਕੋਈ ਵੀ ਪਲਾਨ ਨਹੀਂ ਸੀਗਾ। ਇਹ ਜਿਹੜੀ ਜ਼ਰੂਰ ਉਹਨਾਂ ਨੇ ਹੁਣ ਇਹ ਗੱਲ ਆਖੀ ਆ ਕਿ ਹੁਣ ਦੇਖਣਾ ਹੋਊਗਾ ਵੀ ਜੇ ਪਲਾਨ ਨਹੀਂ ਸੀ ਤਾਂ ਇਹ ਕਿਹੜਾ ਜਿਹੜਾ ਇਹ ਪਲਾਨ ਆ ਉਹ ਬਣਾ ਕੇ ਜਿਹੜਾ ਉਹ ਲੈ ਕੇ ਆਉਣਗੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਕੀ ਬਣਦਾ ਆ। ਸੋ ਆਲਰੇਡੀ ਆਪਾਂ ਜਿੱਦਾਂ ਕੱਲ੍ਹ ਦੱਸਿਆ ਸੀ, ਇੱਕ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਹੁਣ ਜੇ ਤੁਸੀਂ ਫੈਡਰਲ ਗਰਾਊਂਡਸ ਦੇ ਉੱਤੇ ਜਾਂਦੇ ਆ, ਫੈਡਰਲ ਬਿਲਡਿੰਗਸ ਦੇ ਵਿੱਚ ਜਾਂਦੇ ਆ, ਤੁਹਾਨੂੰ ਮਾਸਕ ਪਾਉਣਾ ਜ਼ਰੂਰੀ ਆ। ਟਰੈਵਲ ਦੇ ਦੌਰਾਨ ਵੀ ਹੁਣ ਮਾਸਕ ਪਾਉਣਾ ਜਿਹੜਾ ਆ ਉਹ ਜ਼ਰੂਰੀ ਹੋਵੇਗਾ। ਜੇ ਤੁਸੀਂ ਚਾਹੇ ਬੱਸ ਦੇ ਵਿੱਚ ਜਾ ਰਹੇ ਆ, ਤੇ ਚਾਹੇ ਤੁਸੀਂ ਜਹਾਜ਼ ਦੇ ਵਿੱਚ ਜਿਹੜਾ ਉਹ ਜਾ ਰਹੇ ਆ, ਤੇ ਚਾਹੇ ਰੇਲ ਗੱਡੀ ਦੇ ਵਿੱਚ ਜਿਹੜਾ ਤੁਸੀਂ ਜਾਣਾ ਹੋਵੇ। ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜ਼ਿਪ ਟਾਈ ਗਾਏ ਜਿਹੜਾ ਸੈਨੇਟ ਚੈਂਬਰਸ ਦੇ ਵਿੱਚ ਦੇਖਿਆ ਗਿਆ ਸੀ, ਜਿਸ ਨੇ ਜ਼ਿਪ ਟਾਈਜ਼ ਫੜੀਆਂ ਹੋਈਆਂ ਸੀਗੀਆਂ। ਨੈਸ਼ਵਿਲ ਦੇ ਵਿੱਚ ਫੈਡਰਲ ਏਜੰਟਸ ਨੇ ਉਸਦੇ ਘਰ ਦੀ ਜਿਹੜੀ ਉਹ ਜਦੋਂ ਹੁਣ ਤਲਾਸ਼ੀ ਲਈ ਆ, ਉਸਦੇ ਘਰੋਂ ਇੱਕ ਸਨਾਈਪਰ ਰਾਈਫਲ ਤੇ ਕਈ ਹੋਰ ਹਥਿਆਰ ਜਿਹੜੇ ਆ ਇਸ ਦੇ ਘਰੋਂ ਜਿਹੜੇ ਉਹ ਲੱਭੇ ਗਏ ਆ। ਟੈਨਸੀ ਦਾ ਜਿਹੜਾ ਇਹ ਰਹਿਣ ਵਾਲਾ ਸੀ, ਤੇ ਇਹ ਹੁਣ ਚਰਚਿਤ ਹੋਇਆ ਸੀ ਜ਼ਿਪ ਟਾਈ ਜਿਹੜਾ ਜੀ ਗਾਏ ਕਰਕੇ, ਜਦੋਂ 6
ਜਨਵਰੀ ਨੂੰ US ਕੈਪੀਟਲ ਦੇ ਵਿੱਚ ਹਿੰਸਾ ਹੋਈ ਸੀ, ਦੰਗੇ ਹੋਏ ਸੀਗੇ ਇਸ ਮੌਬ ਦੇ ਦੁਆਰਾ। ਐਰਿਕ ਮੋਂਚਲ 30 ਸਾਲਾਂ ਦਾ ਜਿਹੜਾ ਇਹ ਦੱਸਿਆ ਜਾਂਦਾ ਹੈ। ਇਸ ਨੂੰ ਆਲਰੇਡੀ FBI ਨੇ ਨੈਸ਼ਵਿਲ ਦੇ ਵਿੱਚ ਜਿਹੜਾ ਆ ਉਹ ਹਿਰਾਸਤ ਦੇ ਵਿੱਚ ਲੈ ਲਿਆ ਹੋਇਆ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਇੱਕ ਸੈਨੇਟਰ ਗ੍ਰਾਮ ਹੈਗੇ ਆ, ਉਹਨਾਂ ਨੇ ਅੱਜ ਕਿਹਾ ਆ ਵੀ ਐਮਾਜ਼ੋਨ ਕੋਲ ਜੇ ਉਸ ਤਰ੍ਹਾਂ ਦੀ ਕੈਪੇਬਿਲਿਟੀ ਸੀਗੀ ਵੀ ਜਿਹਦੇ ਨਾਲ ਲੋਕਾਂ ਦੇ ਕੋਲ ਜਲਦੀ ਤੋਂ ਜਲਦੀ ਜਿਹੜੇ ਆ ਵੈਕਸੀਨ ਪਹੁੰਚ ਜਾਣ, ਸੋ ਇਹ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹਨਾਂ ਦੇ ਨਾਲ ਕਿਉਂ ਨਹੀਂ ਜਿਹੜੀ ਸ਼ੇਅਰ ਕੀਤੀ, ਇਹ ਉਹਨਾਂ ਨੇ ਅੱਜ ਦੱਸਿਆ ਆ। ਤੇ ਆਪਾਂ ਨੂੰ ਪਤਾ ਹੀ ਆ ਵੀ ਜਿਹੜਾ ਐਮਾਜ਼ੋਨ ਦੇ CEO ਆ ਉਹਨਾਂ ਨੂੰ ਲੈ ਕੇ ਉਸ ਟਾਈਮ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਕਾਫੀ ਆਪਸ ਦੇ ਵਿੱਚ ਕਸ਼ਮਕਸ਼ ਚੱਲਦੀ ਰਹੀ, ਖਾਸ ਕਰਕੇ ਪੋਸਟ ਆਫਿਸ ਨੂੰ ਲੈ ਕੇ ਵੀ ਪੋਸਟ ਆਫਿਸ ਨੂੰ ਐਮਾਜ਼ੋਨ ਵੱਲੋਂ ਯੂਜ਼ ਕੀਤਾ ਜਾਂਦਾ ਹੈਗਾ ਆ, ਤੇ ਐਮਾਜ਼ੋਨ ਪੋਸਟ ਆਫਿਸ ਜਿਹੜਾ ਆ ਘਾਟੇ 'ਚ ਜਾ ਰਿਹਾ ਹੈਗਾ ਆ। ਤੇ ਇਹ ਗੱਲਾਂ ਨੂੰ ਲੈ ਕੇ ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਸੈਨੇਟਰ ਗ੍ਰਾਮ ਆ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈਗੀ ਆ। ਜੀ ਬਿਲਕੁਲ, ਉਹਨਾਂ ਨੇ ਅੱਜ ਐਮਾਜ਼ੋਨ ਦੇ ਉੱਤੇ ਕਾਫੀ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਸ਼ਬਦੀ ਜਿਹੜੇ ਉਹ ਵਾਰ ਕੀਤੇ ਆ। ਕੁਝ ਸਮਾਂ ਪਹਿਲਾਂ ਇੱਕ ਇੱਦਾਂ ਦੀ ਜਿਹੜੀ ਆ ਉਹ ਗੱਲ ਚੱਲੀ ਸੀ, ਪਰ ਟਰੰਪ ਪ੍ਰਸ਼ਾਸਨ ਨੇ ਆਈ ਡੋਂਟ ਨੋ ਉਹਨਾਂ ਦੇ ਨਾਲ ਕੋਈ ਸੰਪਰਕ ਬਣਾਇਆ ਕਿ ਨਹੀਂ। ਤੁਹਾਡਾ ਪੋਲੀਟੀਕਲ ਪਾਰਟੀ ਕੋਈ ਵੀ ਲੀਨਿੰਗ ਹੋ ਸਕਦੀ ਆ, ਉਹਦਾ ਕੋਈ ਮੈਟਰ ਨਹੀਂ ਕਰਦਾ, ਪਰ ਜਿੱਥੇ ਆਮ ਅਮਰੀਕਨਸ ਦੀ, ਕਿਉਂਕਿ ਉਹ ਦੋਨੋਂ ਹੀ ਆਇਲ ਦੇ ਪਾਸੇ ਦੇ ਜਿਹੜੇ ਬੰਦੇ ਹੁੰਦੇ ਆ, ਜੇ ਉਹਨਾਂ ਦੀ ਭਲੇ ਵਾਸਤੇ ਤੁਸੀਂ ਆਪਣੀ ਪੋਲੀਟੀਕਲ ਮਤਭੇਦ ਨੂੰ ਉੱਤੇ ਰੱਖੋਗੇ ਤਾਂ ਫਿਰ ਅਮਰੀਕਾ ਦੇ ਵਿੱਚ ਯੂਨਾਈਟ ਕਰਨ ਵਾਲੀਆਂ ਗੱਲਾਂ ਤੁਸੀਂ ਜਿੰਨੀਆਂ ਮਰਜ਼ੀ ਕਰ ਲਓ, ਉੱਥੇ ਤੱਕ ਗੱਲ ਜਿਹੜੀ ਉਹ ਪਹੁੰਚੂਗੀ ਨਹੀਂ। ਤੇ ਜੇ ਇਸ ਦੇ ਵਿੱਚ ਵਾਕਿਆ ਹੀ ਜੋ ਸੈਨੇਟਰ ਲਿੰਡਸੀ ਗ੍ਰਾਹਮ ਨੇ ਕਿਹਾ ਹੈ, ਜਿਸ ਦੇ ਵਿੱਚ ਕੋਈ ਸੱਚਾਈ ਹੋਈ ਤਾਂ ਐਮਾਜ਼ੋਨ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੌਜੂਦਾ ਜਿਹੜਾ ਪ੍ਰਸ਼ਾਸਨ ਆ, ਬਾਈਡਨ ਪ੍ਰਸ਼ਾਸਨ ਆ, ਉਹਨਾਂ ਦੇ ਲਈ ਵੀ ਕਾਫੀ ਤੱਤੇ ਪਾਣੀ ਦੇ ਵਿੱਚ ਗੱਲ ਜਾਣ ਵਾਲੀ ਹੋਊਗੀ। ਉਧਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ, ਜਿਨ੍ਹਾਂ ਨੂੰ ਕੁਛ ਦਿਨ ਪਹਿਲਾਂ ਹੀ ਉਹਨਾਂ ਦੇ ਟਰਮ ਪੂਰੀ ਹੋਣ ਤੋਂ ਹਾਊਸ ਦੇ ਦੁਆਰਾ ਇੰਪੀਚ ਕਰ ਦਿੱਤਾ ਗਿਆ ਸੀਗਾ, ਉਸ ਮਾਮਲੇ ਦੇ ਵਿੱਚ ਸੈਨੇਟਰ ਮਿਚ ਮਕੋਨਲ ਜਿਹੜੇ ਰਿਪਬਲਿਕਨ ਲੀਡਰ ਆ, ਉਹ ਹੁਣ ਉਹਨਾਂ ਨੇ ਇੱਛਾ ਪ੍ਰਗਟਾਈ ਆ ਵੀ ਉਹਨਾਂ ਦਾ ਜਿਹੜਾ ਟਰਾਇਲ ਆ ਉਹ ਮਿਡ ਫੈਬਰੂਰੀ ਦੇ ਵਿੱਚ ਜਿਹੜਾ ਆ ਉਹ ਉੱਥੇ ਚਾਲੂ ਕੀਤਾ ਜਾਵੇ। ਰਾਸ਼ਟਰਪਤੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਸਾਊਥ ਕੈਰੋਲੀਨਾ ਦਾ ਅਟਰਨੀ ਬਚ ਬਾਵਰਸ ਜਿਹੜੇ ਆ ਉਹਨਾਂ ਨੂੰ ਆਪਣਾ ਇੰਪੀਚਮੈਂਟ ਟਰਾਇਲ ਦੇ ਵਿੱਚ ਡਿਫੈਂਡ ਕਰਨ ਦੇ ਲਈ ਉਹ ਚੁਣਿਆ ਹੈਗਾ ਆ। ਇਸ ਮਹਾਦੋਸ਼ਾਂ ਦੇ ਵਿੱਚ ਟਰੰਪ ਹੋਣਾ ਦੇ ਉੱਤੇ ਦੋਸ਼ ਇਹ ਲੱਗੇ ਸੀਗੇ ਵੀ ਇਹਨਾਂ ਨੇ ਹਿੰਸਾ ਭੜਕਾਈ, ਜਿਹੜੀ ਆ ਇਨਸਾਈਟਮੈਂਟ ਆਫ ਇਨਸਰੈਕਸ਼ਨ ਦੇ ਜਿਹੜੇ ਇਹਨਾਂ ਉੱਤੇ ਚਾਰਜਿਸ ਜਿਹੜੇ ਆ ਉਹ ਲਾਏ ਗਏ ਸੀਗੇ। ਸੋ ਹੁਣ ਦੇਖਦੇ ਹਾਂ ਵੀ ਇਸ ਮਾਮਲੇ ਦੇ ਵਿੱਚ ਜੇ ਟਰਾਇਲ ਆ ਉਹ ਕਦੋਂ ਚਾਲੂ ਹੋਵੇਗਾ। ਅੱਗੇ ਤਾਂ ਹਰਜੋਤ ਸਿੰਘ ਜੀ, ਮਿਚ ਮਕੋਨਲ ਸੈਨੇਟ ਮੈਜੋਰਟੀ ਲੀਡਰ ਸੀਗੇ, ਜਿੱਦਾਂ ਉਹ ਚਾਹੁੰਦੇ ਸੀ ਜਦੋਂ ਕੋਈ ਚੀਜ਼ ਵਾਪਰੇ ਉਦੋਂ ਉਹਨਾਂ ਦੇ ਮੁਤਾਬਕ ਤਾਂ ਜਿਹੜੀ ਉਹ ਚੱਲਦੀ ਸੀਗੀ, ਪਰ ਹੁਣ ਕਿਉਂਕਿ ਮਾਈਨੋਰਟੀ ਲੀਡਰ ਹੋਣ ਕਰਕੇ ਚੱਕ ਸ਼ੂਮਰ ਦੀ ਜਿਹੜੀ ਇਸ ਦੇ ਵਿੱਚ ਗੱਲਬਾਤ ਆ ਉਹ ਜ਼ਿਆਦਾ ਚੱਲੇਗੀ, ਉਦੋਂ ਉਹਨਾਂ ਨੇ ਕੀ ਕਰਨਾ ਹੈਗਾ। ਪਰ ਰਾਈਟ ਨਾਓ ਇੱਦਾਂ ਹੀ ਲੱਗ ਰਿਹਾ ਆ ਵੀ ਪਹਿਲੋਂ ਕੁਛ ਆਪਣੀਆਂ ਕੈਬਨਿਟ ਲੈਵਲ ਦੀਆਂ ਪੋਜੀਸ਼ਨਸ ਨੂੰ ਜਿਹੜੇ ਡੈਮੋਕ੍ਰੇਟ ਆ ਉਹ ਭਰਨਾ ਚਾਹੁੰਦੇ ਨੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਟਰਾਇਲ ਵੱਲ ਨੂੰ ਜਿਹੜਾ ਉਹ ਅੱਗੇ ਵੱਧ ਸਕਦੇ ਨੇ। ਸੋ ਕਾਫੀ ਜਿਹੜਾ ਆ ਇੱਥੇ ਵੀ ਜਿਹੜੀ ਗਹਿਮਾ ਗਹਿਮੀ ਉਸ ਦੌਰਾਨ ਵੀ ਜਿਹੜੀ ਉਹ ਦੁਬਾਰਾ ਚੱਲੇਗੀ। ਉਧਰ ਹਰਜੋਤ ਸਿੰਘ ਜੀ, ਸੈਨੇਟਰਸ ਦੀ ਹੀ ਜੇ ਮੈਂ ਗੱਲ ਕਰਦਾ ਜਾਵਾਂ, ਬਰਨੀ ਸੈਂਡਰਸ ਨੇ ਜਿਹੜਾ ਇੱਕ ਬਿਆਨ ਅੱਜ ਦਿੱਤਾ ਆ, ਉਸ ਦੇ ਨਾਲ ਪਾਰਟੀਜ਼ਨ ਜਿਹੜੀ ਆ ਉਹ ਸਿਆਸਤ ਤਾਂ ਅੱਗੇ ਵੱਧ ਸਕਦੀ ਆ, ਬਾਈ ਪਾਰਟੀਜ਼ਨ ਸਿਆਸਤ ਸ਼ਾਇਦ ਅੱਗੇ ਨਾ ਵਧੇ। ਬਰਨੀ ਸੈਂਡਰਸ ਨੇ ਕਿਹਾ ਆ ਵੀ ਡੈਮੋਕ੍ਰੇਟਸ ਨੂੰ GOP ਦੀ ਸਪੋਰਟ ਦੀ ਜ਼ਰੂਰਤ ਨਹੀਂ ਆ, ਜਿਹੜਾ $2000 ਦਾ ਸਟਿਮੂਲਸ ਚੈੱਕ ਜਿਹੜਾ ਆ ਉਸ ਨੂੰ ਅਪਰੂਵ ਕਰਨ ਦੇ ਲਈ, ਤੇ ਸਟੂਡੈਂਟ ਡੈਟ ਜਿਹੜਾ ਆ ਉਸ ਨੂੰ ਕੈਂਸਲ ਕਰਨ ਦੇ ਲਈ। ਵਰਮੌਂਟ ਦੇ ਜਿਹੜੇ ਇੰਡੀਪੈਂਡੈਂਟ ਜਿਹੜੇ ਸੈਨੇਟਰ ਸੈਂਡਰਸ ਆ, ਉਹ ਕੱਲ ਇਸ ਕਰਕੇ ਵੀ ਚਰਚਾ 'ਚ ਰਹੇ ਵੀ ਬਾਕੀ ਤਾਂ ਸਾਰੇ ਤਿਆਰ ਸ਼ਿਆਰ ਹੋ ਕੇ ਪਹੁੰਚੇ ਸੀ, ਇਹ ਇੱਕ ਆਮ ਜਿਹਾ ਕੋਟ ਜਿਹੜਾ ਜੈਕਟ ਪਾ ਕੇ ਤੇ ਹੱਥਾਂ 'ਚ ਮਿਟਨਸ ਜਿਹੜੇ ਉਹ ਪਾ ਕੇ ਉੱਥੇ ਪਹੁੰਚੇ ਹੋਏ ਸੀ, ਤੇ ਉਹ ਤਸਵੀਰ ਇਹਨਾਂ ਦੀ ਕਾਫੀ ਜ਼ਿਆਦਾ ਵਾਇਰਲ ਹੋਈ ਹੈ। ਇਹਨਾਂ ਨੇ ਇੱਕ ਆਪਣਾ ਓਪੀਨੀਅਨ ਕਾਲਮ ਅੱਜ ਇੱਕ ਅਖਬਾਰ ਦੇ ਵਿੱਚ ਉਹ ਛਾਪਿਆ, ਜਿਸ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਅੱਗੇ ਵਧਾਇਆ ਵੀ ਡੈਮੋਕ੍ਰੇਟ ਸੈਨੇਟਰਸ ਨੂੰ ਜਿਹੜੇ GOP ਸੈਨੇਟਰਸ ਦੀ ਜਿਹੜੀ ਆ ਉਹ ਕਹਿ ਲਓ ਵੀ ਸਾਥ ਦੀ ਜ਼ਰੂਰਤ ਨਹੀਂ ਹੈਗੀ। ਇਹ ਦੋ ਚੀਜ਼ਾਂ ਜਿਹੜੀਆਂ ਆ ਉਹ ਖਾਸ ਤੌਰ ਤੇ ਕਰਨ ਦੇ ਲਈ, ਤੇ ਨਾਲ ਹੀ ਮਿਨੀਮਮ ਵੇਜ ਨੂੰ $15 ਤੱਕ ਲੈ ਕੇ ਆਉਣ ਦੇ ਲਈ। ਜੀ, ਸੋ ਬਿਲਕੁਲ ਉਹਨਾਂ ਨੇ ਨਾਲ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਵੀ ਕਿਹਾ ਵੀ ਚਾਹੇ ਤੁਸੀਂ ਹੁਣ ਚੇਂਜ ਹੋ ਗਏ ਆ, ਪਰ ਮੇਰਾ ਜਿਹੜਾ ਸਟੈਂਡ ਹੈਗਾ ਆ ਮੈਡੀਕੇਅਰ ਫॉर ਆਲ,
ਜਿਹੜਾ ਫ੍ਰੀ ਵਾਲਾ $2000 ਉਹ ਤਾਂ ਕਹਿੰਦੇ ਵੀ ਇਕੱਲਾ ਇਹ ਨਹੀਂ, ਹਰ ਮਹੀਨੇ ਮਿਲਣਾ ਚਾਹੀਦਾ ਜਦੋਂ ਤੱਕ ਪੈਂਡੇਮਿਕ ਦਾ ਇਸ਼ੂ ਸੋਲਵ ਨਹੀਂ ਹੁੰਦਾ। ਤੇ ਮਿਨੀਮਮ ਵੇਜ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ $15। ਸੋ ਉਹ ਕਹਿੰਦੇ ਵੀ ਮੇਰਾ ਜਿਹੜਾ ਪਹਿਲੇ ਦਿਨ ਤੋਂ ਹੀ ਜਦੋਂ ਮੈਂ ਸੈਨੇਟਰ ਬਣਿਆ ਆ ਸਟੈਂਡ ਆ, ਮੈਂ ਉਹ ਚਾਹੇ ਮੇਰੀ ਪਾਰਟੀ ਵਾਲੇ ਜਿੱਤੇ ਹੈਗੇ ਜਾਂ ਉਹਨਾਂ ਦਾ ਅਲਾਇੰਸ ਹੈ, ਈਵਨ ਦੋ ਉਹ ਇੰਡੀਪੈਂਡੈਂਟ ਹੈਗੇ ਆ, ਪਰ ਮੈਂ ਹਮੇਸ਼ਾ ਹੀ ਇਹਦੇ ਬਾਰੇ ਗੱਲਬਾਤ ਕਰਦਾ ਰਹੂੰਗਾ। ਜੀ ਤੇ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਐਮਾਜ਼ੋਨ ਦੀ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ, ਐਮਾਜ਼ੋਨ ਨੇ ਜਿਹੜੀ ਪਾਰਲਰ ਕੰਪਨੀ ਆ ਉਸ ਨੂੰ ਜਿਹੜਾ ਹੋਸਟ ਕਰਨ ਤੋਂ ਕਿਕ ਆਊਟ ਕਰ ਦਿੱਤਾ ਸੀ। ਤੇ ਉਸ ਤੋਂ ਬਾਅਦ ਜਿਹੜੇ ਪਾਰਲਰ ਦੇ CEO ਆ ਉਹਨਾਂ ਨੇ ਐਮਾਜ਼ੋਨ ਨੂੰ ਜਿਹੜਾ ਸੂਹ ਕੀਤਾ ਸੀ, ਉਸ ਦੀ ਰੂਲਿੰਗ ਦੇ ਸੰਬੰਧ ਦੇ ਵਿੱਚ ਅੱਜ US ਡਿਸਟ੍ਰਿਕਟ ਜੱਜ ਜਿਹੜੀ ਬਾਰਬਰਾ ਰੋਥਸਟੇਨ ਆ, ਉਹ ਐਮਾਜ਼ੋਨ ਦੇ ਹੱਕ ਦੇ ਵਿੱਚ ਖੜੀ ਹੈਗੀ ਆ। ਉਹਨਾਂ ਨੇ ਡਿਸੀਜਨ ਦਿੱਤਾ। ਉਹ ਕਹਿੰਦੇ ਭਈ ਹਜੇ ਵੀ ਜਿਹੜਾ ਪਾਰਲਰ ਆ ਉਹਦੇ ਉੱਤੇ ਇਦਾਂ ਦੀਆਂ ਪਬਲਿਕ ਸੇਫਟੀ ਨੂੰ ਥ੍ਰੈਟ ਕਰਨ ਵਾਲੀਆਂ ਪੋਸਟ ਹੈਗੀਆਂ ਆ। ਸੋ ਉਹਦੇ ਸੰਬੰਧ ਦੇ ਵਿੱਚ ਜੇ ਐਮਾਜ਼ੋਨ ਕੰਪਨੀ ਸੋਚਦੀ ਆ ਵੀ ਆਮ ਲੋਕਾਂ ਨੂੰ ਜਿਹੜੀ ਥ੍ਰੈਟ ਇਸ ਵੈਬਸਾਈਟ ਰਾਹੀਂ ਜਾਂ ਇਸ ਐਪ ਰਾਹੀਂ ਮਿਲਣੀ ਆ, ਤੇ ਉਹ ਉਹਨਾਂ ਦਾ ਹੱਕ ਬਣਦਾ ਹੈ ਵੀ ਉਸ ਨੂੰ ਉਹ ਰੋਕ ਸਕਦੇ ਆ ਆਪਣੇ ਤੇ ਹੋਸਟ ਕਰਨ ਤੋਂ। ਜੀ ਬਿਲਕੁਲ। ਇਹ ਵੈਸੇ ਹਰਜੋਤ ਸਿੰਘ ਜੀ ਪਹਿਲੀ ਵਾਰੀ ਨਹੀਂ ਹੋਇਆ ਵੀ ਕੋਈ ਪ੍ਰਾਈਵੇਟ ਬਿਜ਼ਨਸ ਆ ਉਹ ਕਿਸੇ ਹੋਰ ਨੂੰ ਜਿਹੜਾ ਆ ਆਪਣੇ ਅੰਦਰ ਸੇਵਾਵਾਂ ਦੇਣ ਤੋਂ ਜਿਹੜਾ ਉਹ ਰੋਕਿਆ ਆ। ਯਾਦ ਹੋਣਾ ਆ ਸੁਪਰੀਮ ਕੋਰਟ ਦੇ ਵਿੱਚ ਵੀ ਰਿਲੀਜਨ ਬੇਸ ਦੇ ਉੱਤੇ ਵੀ ਇੱਕ ਕਾਫੀ ਵੱਡਾ ਜਿਹੜਾ ਉਹ ਕੇਸ ਚੱਲਿਆ ਸੀ, ਜਿਸ ਦੇ ਵਿੱਚ ਖਾਸ ਕਰਕੇ ਜਿਹੜੇ ਕ੍ਰਿਸਚਨ ਬੇਕਰ ਸੀਗਾ ਉਸਨੇ ਜਿਹੜੇ ਗੇਜ਼ ਤੇ ਉਹਨਾਂ ਨੂੰ ਇਹ ਕਹਿ ਕੇ ਇਨਕਾਰ ਕੀਤਾ ਸੀਗਾ ਵੀ ਨਹੀਂ ਅਸੀਂ ਜਿਹੜਾ ਆ ਤੁਹਾਨੂੰ ਸਰਵ ਨਹੀਂ ਕਰ ਸਕਦੇ, ਸਾਡਾ ਧਰਮ ਜਿਹੜਾ ਆ ਉਹ ਉਸ ਚੀਜ਼ ਨੂੰ ਅਲਾਉ ਨਹੀਂ ਕਰਦਾ। ਤੇ ਆਈ ਥਿੰਕ ਕਿਤੇ ਨਾ ਕਿਤੇ ਲੱਗਦਾ ਉੱਦਾਂ ਦੇ ਹੀ ਪ੍ਰੈਸੀਡੈਂਟ ਨੂੰ ਜਿਹੜਾ ਐਮਾਜ਼ੋਨ ਆ ਉਸਨੇ ਫੋਲੋ ਕੀਤਾ। ਪਰ ਐਮਾਜ਼ੋਨ ਨੂੰ ਇਹ ਵੀ ਚਾਹੀਦਾ ਆ ਵੀ ਪਰ ਆਈ ਡੋਂਟ ਨੋ ਫੇਸਬੁੱਕ ਵਾਲੇ ਇਹਨਾਂ ਦੀਆਂ ਸਰਵਿਸਿਜ਼ ਤਾਂ ਸ਼ਾਇਦ ਨਾ ਵਰਤਦੇ ਹੋਣ, ਪਰ ਜੇ ਇੱਦਾਂ ਦੀਆਂ ਹੋਰ ਕੰਪਨੀਆਂ ਆਉਂਦੀਆਂ ਜਿੱਥੇ ਆਲਰੇਡੀ ਇੱਦਾਂ ਦੇ ਥ੍ਰੈਟ ਤੇ ਹੋਰ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਰੌਲਾ ਪਿਆ ਰਹਿੰਦਾ ਆ, ਤੇ ਉਹਨਾਂ ਨੂੰ ਉਸ ਦੇ ਉੱਤੇ ਵੀ ਉੱਦਾਂ ਹੀ ਕਦਮ ਚੱਕਣੇ ਚਾਹੀਦੇ ਆ। ਦੋਹਰੇ ਮਾਪਦੰਡ ਜਿਹੜੇ ਆ ਕਿਸੇ ਵੀ ਕੰਪਨੀ ਨੂੰ ਇਸ ਹਿਸਾਬ ਦੇ ਨਾਲ ਨਹੀਂ ਚਲਾਉਣੇ ਚਾਹੀਦੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਨ੍ਹਾਂ ਨੇ RNC ਤੇ DNC ਦੇ ਬਾਹਰ 6 ਜਨਵਰੀ ਨੂੰ ਪਾਈਪ ਬੰਬ ਜਿਹੜੇ ਉਹ ਸੁੱਟਿਆ ਸੀਗਾ, ਉਸ ਮਾਮਲੇ ਦੇ ਵਿੱਚ ਹੁਣ FBI ਤੇ ਜਿਹੜੀ ATF ਹੈਗੀ ਆ ਉਹਨਾਂ ਨੇ $75,000 ਦਾ ਰਿਵਾਰਡ ਰੱਖਿਆ ਆ, ਜਿਹੜਾ ਸਸਪੈਕਟ ਨੂੰ ਉੱਥੋਂ ਫੜਨ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਉਹ ਦਵੇਗਾ। ਉਸ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਨੇ ਜਾਰੀ ਕੀਤੀਆਂ, ਉਸਨੇ ਹੁੱਡੀ ਪਾਈ ਹੋਈ ਆ, ਮੂੰਹ ਦੇ ਉੱਤੇ ਮਾਸਕ ਆ, ਪਿੱਛੇ ਉਹਦੇ ਉਸਨੇ ਜਿਹੜਾ ਬੈਗ ਜਿਹੜਾ ਆ ਉਹ ਪਾਇਆ ਹੋਇਆ, ਉਸਦੇ ਜਿਹੜੀਆਂ ਤਸਵੀਰਾਂ ਖਾਸ ਕਰਕੇ ਸ਼ੂਜ਼ ਵਗੈਰਾ ਦੀਆਂ ਤੇ ਬੈਕਪੈਕ ਦੀਆਂ ਜਿਹੜੀਆਂ ਉਹਨਾਂ ਨੇ ਜਾਰੀ ਕੀਤੀਆਂ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਨੂੰ ਫੜਨ ਦੇ ਵਿੱਚ ਕੋਈ ਕਾਮਯਾਬੀ ਜਿਹੜੀ ਉਹ ਹਾਸਿਲ ਹੁੰਦੀ ਆ ਕਿ ਨਹੀਂ। $75,000 ਤੱਕ ਦਾ ਜਿਹੜਾ ਇਨਾਮ ਆ FBI ਨੇ ਤੇ ਬਿਊਰੋ ਆਫ ਐਲਕੋਹਲ, ਟੋਬੈਕੋ ਐਂਡ ਫਾਇਰ ਆਰਮਜ਼ ਉਹਨਾਂ ਨੇ ਜਿਹੜਾ ਉਹ ਹੁਣ ਰੱਖਿਆ ਹੈਗਾ ਆ। ਜੀ ਅਗਲੀ ਖਬਰ ਚਲੀਏ। ਜਿਹੜੇ ਨੈਸ਼ਨਲ ਗਾਰਡਸ ਹੈਗੇ ਆ ਉਹ ਕਾਫੀ ਅਪਸੈਟ ਆ। ਉਹ ਕਹਿੰਦੇ ਪਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੈਸ਼ਨਲ ਗਾਰਡਸਮੈਨ ਜਿਹੜੇ ਆ ਉਹਨਾਂ ਨੇ ਵਾਈਟ ਹਾਊਸ ਨੂੰ ਤੇ ਹੋਰ ਜਿਹੜੇ ਕਾਂਗਰਸਮੈਨ ਸੈਨੇਟਰਸ ਆ ਉਹਨਾਂ ਨੂੰ ਗਾਰਡ ਕੀਤਾ, ਪਰ ਅਚਾਨਕ ਉਹਨਾਂ ਨੂੰ ਜਿਹੜਾ ਵੀਰਵਾਰ ਨੂੰ ਆ ਇਹ ਕਹਿ ਦਿੱਤਾ ਗਿਆ ਵੀ ਤੁਹਾਨੂੰ ਇੱਥੋਂ ਜਿਹੜਾ ਵਾਈਟ ਹਾਊਸ ਤੋਂ ਬਾਹਰ ਜਾ ਕੇ ਇੱਕ ਪਾਰਕਿੰਗ ਜਿਹੜੇ ਗਰਾਜਸ ਆ ਉਹਨਾਂ ਦੇ ਵਿੱਚ ਰਹਿਣਾ ਪਊਗਾ। ਕਹਿੰਦੇ ਵੀ 2 ਹਫ਼ਤੇ ਅਸੀਂ ਜਿਹੜਾ ਆ ਸਲੀਪਲੈਸ ਨਾਈਟਸ ਜਿਹੜੀਆਂ ਕੀਤੀਆਂ ਵੀ ਸੁੱਤੇ ਵੀ ਨਹੀਂ, 2 ਹਫ਼ਤੇ ਪ੍ਰੋਟੈਕਟ ਕਰਦੇ ਰਹੇ ਨੇਸ਼ਨ ਦੀ ਜਿਹੜੀ ਕੈਪੀਟਲ ਨੂੰ। ਜਦੋਂ ਜਨਵਰੀ 6 ਦਾ ਜਿਹੜਾ ਅਸੌਲਟ ਹੋਇਆ ਸੀ US ਦੀ ਕੈਪੀਟਲ ਤੇ, ਵਾਇਲੈਂਟ ਅਸੌਲਟ ਸੀ, ਤੇ ਇੱਕ ਯੂਨਿਟ ਨੇ ਤਾਂ ਇੱਥੋਂ ਤੱਕ ਕਿਹਾ ਵੀ ਦੇਖੋ ਵੀ ਸਾਨੂੰ ਜਿਹੜਾ ਗਰਾਜ ਦੇ ਵਿੱਚ ਜੇ ਕਿਹਾ ਵੀ ਤੁਸੀਂ ਉੱਥੇ ਜਾ ਕੇ ਰਹਿ ਲਓ, 5000 ਟਰੂਪ ਤੇ ਇੱਕ ਬਾਥਰੂਮ ਤੇ 2 ਸਟਾਲ ਸੀ ਨਹਾਉਣ ਵਾਲੇ ਸਿਰਫ। ਕਹਿੰਦੇ ਵੀ ਕੁਝ ਦਿਨ ਪਹਿਲਾਂ ਤਾਂ ਸਾਡਾ ਥੈਂਕ ਯੂ ਕਰੀ ਗਏ, ਫੋਟੋਆਂ ਖਿਚਾਉਂਦੇ ਰਹੇ ਕਾਂਗਰਸਮੈਨ ਸੈਨੇਟਰਸ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈਗਾ, ਸੇਵ ਕੀਤਾ, ਤੇ ਸਾਨੂੰ ਬਾਅਦ ਦੇ ਵਿੱਚ ਜਿਹੜਾ ਆ ਵੀ ਏਦਾਂ ਦੀ ਜਗ੍ਹਾ ਦੇ ਵਿੱਚ ਰਹਿਣ ਨੂੰ ਕਿਹਾ। ਜੀ ਜੀ ਬਿਲਕੁਲ। ਲੋੜ ਪਈ ਤੇ ਵਰਤ ਲਿਆ ਤੇ ਬਾਅਦ ਦੇ ਵਿੱਚ ਪੂੰਝ ਕੇ ਜਿਹੜਾ ਉਹ ਪਰੇ ਸੁੱਟ ਦਿੱਤਾ। ਇੱਦਾਂ ਦੀ ਗੱਲ ਜਿਹੜੀ ਆ ਲਾ ਮੇਕਰਸ ਦੀ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਈਟ ਨਾਓ ਸੈਨ ਹੋਜ਼ੇ ਤੋਂ ਜਿਹੜੀ ਇਹ ਖਬਰ ਆ ਰਹੀ ਹੈ, ਇੱਕ ਗਿਲਰੋਏ ਦੇ ਵਿੱਚ ਹੋਮੋਸਾਈਡ ਦੇ ਨਾਲ ਸੰਬੰਧਿਤ ਜਿਹੜਾ ਇੱਕ ਇਨਸਾਨ ਸੀਗਾ, ਪਰਸਨ ਆਫ ਇੰਟਰਸਟ ਆ, ਉਸ ਦੇ ਨਾਲ ਜਿਹੜੀ ਗੋਲੀਬਾਰੀ ਦੇ ਦੌਰਾਨ ਕਹਿੰਦੇ ਆ ਵੀ ਉਸ ਸਸਪੈਕਟ ਦੀ ਜਿਹੜੀ ਉਹ ਮੌਤ ਹੋਈ ਆ, ਫੇਟਲੀ ਸ਼ਾਟ ਬਾਈ ਪੁਲਿਸ ਇਨ ਸੈਨ ਹੋਜ਼ੇ।
ਲਾਪਾਲਾ ਤੇ ਮੱਕੀ ਰੋਡ ਦੇ ਕਾਰਨਰ ਦੇ ਉੱਤੇ ਜਿਹੜਾ ਇਹ ਘਟਨਾ ਜਿਹੜੀ ਉਹ ਵਾਪਰੀ, ਉੱਥੇ ਕਹਿੰਦੇ ਦਰਜਨਾਂ ਹੀ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਆ ਉਸ ਟਾਈਮ ਦੇ ਉੱਤੇ ਜਿਹੜੀਆਂ ਉੱਥੇ ਪਹੁੰਚ ਗਈਆਂ ਸੀਗੀਆਂ। ਮੋਰਗਨ ਹਿੱਲ ਦੇ ਵਿੱਚ ਤੇ ਗਿਲਰੋਏ ਦੇ ਵਿੱਚ ਕਹਿੰਦੇ ਆ ਵੀ ਇਸ ਬੰਦੇ ਦੇ ਬਾਰੇ ਜਿਹੜੀ ਆ ਉਹ ਇਹਨਾਂ ਨੇ ਤਾਂਘ ਜਿਹੜੀ ਉਹ ਰੱਖੀ ਹੋਈ ਸੀਗੀ, ਤੇ ਉਸ ਤੋਂ ਬਾਅਦ ਦੇ ਵਿੱਚ ਜਦ ਮੌਕਾ ਇਹ ਲੱਗਾ ਤਾਂ ਇਹ ਘਟਨਾ ਜਿਹੜੀ ਆ ਵਾਪਰੀ ਆ। ਖਬਰ ਇਹ ਵੀ ਜਿਹੜੀ ਉਹ ਆ ਰਹੀ ਆ ਵੀ ਇਸ ਸਸਪੈਕਟ ਦੇ ਦੁਆਰਾ ਵੀ ਪੁਲਿਸ ਦੇ ਉੱਤੇ ਗੋਲੀਆਂ ਜਿਹੜੀਆਂ ਆ ਉਹ ਚਲਾਈਆਂ ਗਈਆਂ ਸੀਗੀਆਂ, ਤੇ ਉਸ ਫਿਰ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੁਆਰਾ ਜਿਹੜੀਆਂ ਉਹ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਇਸ ਦੀ ਮੌਤ ਹੋਈ ਆ। ਹਾਲ ਦੀ ਘੜੀ ਇਸ ਬੰਦੇ ਦਾ ਨਾਮ ਜਿਹੜਾ ਆ ਉਹ ਜਨਤਕ ਨਹੀਂ ਕੀਤਾ ਗਿਆ। ਜੀ ਸੋ ਬਿਲਕੁਲ ਪੰਜਾਬੀ ਰੇਡੀਓ USA ਸਟੇਸ਼ਨ ਦੇ ਲਾਗੇ ਹੀ ਸਾਰਾ ਕੁਝ ਹੋਇਆ ਇਹ। ਜੇ ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਉੱਤੇ ਕਈ ਜਗ੍ਹਾ ਦੇ ਉੱਤੇ ਗੋਲੀਆਂ ਚੱਲੀਆਂ ਹੈਗੀਆਂ। ਸੈਕਰਾਮੈਂਟੋ ਦੇ ਵਿੱਚ ਤਾਂ ਇੱਕ ਬਹੁਤ ਅਨਫੋਰਚੂਨੇਟ ਇੰਸੀਡੈਂਟ ਹੋਈ ਪਿਛਲੇ ਹਫ਼ਤੇ। ਇੱਕ ਪੁਲਿਸ ਆਫੀਸਰ ਜਦੋਂ ਉਸਨੇ ਇੱਕ ਜਿਹੜੀ ਚੋਰੀ ਵਾਲੀ ਕਾਰ ਸੀ ਉਸਨੇ ਨੰਬਰ ਪਲੇਟ ਨੋਟ ਕੀਤਾ ਸੈਕਰਾਮੈਂਟੋ 'ਚ, ਤੇ ਉਹ ਜਾ ਕੇ ਡੋਰ ਖੜਕਾਇਆ ਤੇ ਉਸ ਦੇ ਅੰਦਰੋਂ ਜਿਹੜਾ ਬੰਦਾ ਬੈਠਾ ਸੀ ਉਸਨੇ ਉੱਥੇ ਹੀ ਗੋਲੀਆਂ ਪੁਲਿਸ ਵਾਲੇ ਦੇ ਮਾਰਤੀਆਂ ਤੇ ਪੁਲਿਸ ਵਾਲੇ ਦੀ ਡੈਥ ਹੋ ਗਈ। ਬੜੀ ਮਾੜੀ ਜਿਹੜੀ ਉੱਥੋਂ ਖਬਰ ਆਈ ਹੈ ਪਿਛਲੇ ਹਫ਼ਤੇ ਦੀ ਆ। ਤੇ ਅੱਜ ਤੋਂ 5 ਦਿਨ ਪਹਿਲਾਂ ਹੀ ਸੈਨੋਜ਼ੇ ਦੇ ਵਿੱਚ ਇੱਕ ਪੁਲਿਸ ਆਫੀਸਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਲੱਕਲੀ ਜਿਹੜਾ ਉਹ ਪੁਲਿਸ ਆਫੀਸਰ ਆ ਉਹਦੇ ਥੋੜ੍ਹੀਆਂ ਹੀ ਸੱਟਾਂ ਲੱਗੀਆਂ, ਉਹ ਠੀਕ ਹੋ ਗਿਆ, ਪਰ ਗੋਲੀਆਂ ਚਲਾਉਣ ਵਾਲਾ ਜਿਹੜਾ ਸੀ ਉਹ ਵੀ ਬਚ ਗਿਆ ਕਿਉਂਕਿ ਉਹਦੇ ਗੋਲੀ ਕੋਈ ਨਹੀਂ ਲੱਗੀ। ਸੋ ਅੱਜ ਸਵੇਰੇ ਜਿਹੜਾ ਇਹ ਬੰਦਾ ਸੀ, ਇਹ ਕਹਿੰਦੇ ਮੋਸਟ ਪ੍ਰੋਬਬਲੀ ਲੱਗਦਾ ਇਹ ਗੈਂਗ ਨਾਲ ਰਿਲੇਟਡ ਸੀ। ਹੋਮੋਸਾਈਡ ਜਿਹੜਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਗਿਲਰਾਏ ਦੇ ਵਿੱਚ, ਉਸ ਤੋਂ ਬਾਅਦ ਮੋਰਗਨ ਹਿੱਲ ਦੇ ਵਿੱਚ ਕਈ ਜਗ੍ਹਾ ਸ਼ੂਟਿੰਗ 'ਚ ਇਨਵੋਲਵ ਸੀ, ਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਅੰਡਰ ਕਵਰ ਪੁਲਿਸ ਆਫੀਸਰਸ ਆ ਉਹ ਉਸ ਨੂੰ ਜਿਹੜੇ ਵਾਰੰਟ ਆ ਉਹ ਦੇਣ ਗਏ, ਤੇ ਉਸਨੇ ਮੋਹਰਿਓਂ ਜਦੋਂ ਗਨ ਆਪਣੀ ਕੱਢ ਲਈ ਤੇ ਫਿਰ ਉੱਥੇ ਜਿਹੜੀਆਂ ਉਹਨਾਂ ਨੇ ਗੋਲੀਆਂ ਨਾਲ ਉਸ ਨੂੰ ਮਾਰ ਦਿੱਤਾ। ਸੋ ਇਹ ਪਿਛਲੇ ਸਾਲ ਸੈਨੋਜ਼ੇ ਦੇ ਵਿੱਚ ਪੁਲਿਸ ਆਫੀਸਰਸ ਵੱਲੋਂ ਸ਼ੂਟਿੰਗ ਦੇ ਨਾਲ 4 ਜਾਣਿਆਂ ਦੀ ਮੌਤ ਹੋਈ ਸੀ, 4 ਸ਼ੂਟਿੰਗਸ ਹੋਈਆਂ ਸੀ। ਸੋ ਸਨ 2021 ਚ ਇਹ ਪਹਿਲੀ ਜਿਹੜੀ ਇਨਸੀਡੈਂਟ ਹੈਗੀ ਆ। ਸੋ ਇਹਦੇ ਵਿੱਚ 35-40 ਪੁਲਿਸ ਦੀਆਂ ਕਾਰਾਂ, ਡਿਸਟ੍ਰਿਕਟ ਅਟਾਰਨੀ, ਸਾਰਾ ਕੁਛ, ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਪਿਛਲੇ ਸਾਲ ਵੀ ਜਦੋਂ ਪੁਲਿਸ ਦੇ ਨਾਲ ਕੋਈ ਸ਼ੂਟਿੰਗ ਹੁੰਦੀ ਆ ਤੇ ਉਹਦਾ ਫਿਰ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਹੁੰਦੀ ਹੈਗੀ ਆ ਵੀ ਕਿਸੇ ਨਾਲ ਧੱਕਾ ਤਾਂ ਨਹੀਂ ਕੀਤਾ ਗਿਆ, ਕਿਹੜੇ ਮੂਲ ਦਾ ਬੰਦਾ ਸੀ। ਮੋਸਟ ਪ੍ਰੋਬਬਲੀ ਸਪੈਨਿਸ਼ ਮੂਲ ਦਾ ਹੀ ਨੌਜਵਾਨ ਸੀਗਾ, 25 ਸਾਲਾਂ ਦਾ, 25 ਤੇ 30 ਦੇ ਵਿੱਚ ਜਿਹੜਾ ਇਹ ਸ਼ੋਰ ਆ ਵੀ ਗੈਂਗ ਨਾਲ ਹੀ ਰਿਲੇਟਡ ਸੀ, ਕਈ ਜਗ੍ਹਾ ਜਿਹੜਾ ਆ ਗੋਲੀ ਚਲਾਉਣ ਦੇ ਵਿੱਚ ਇਨਵੋਲਵ ਸੀ। ਸੋ ਇਹ ਅੱਜ ਇਨਸੀਡੈਂਟ ਜਿਹੜੀ ਆ ਸੈਨੋਜ਼ੇ ਦੇ ਵਿੱਚ ਹੋਈ। ਸੋ ਸਿਟੀ ਆਫ ਸੈਨੋਜ਼ੇ 'ਚ ਪਹਿਲੀ ਜਿਹੜੀ ਪੁਲਿਸ ਦੇ ਨਾਲ ਸ਼ੂਟਿੰਗ 'ਚ ਇੱਕ ਜਿਹੜਾ ਗੈਂਗਸਟਰ ਆ ਉਹ ਮਾਰਿਆ ਗਿਆ। ਜੀ, ਅਗਲੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ ਆ ਉਹਨੂੰ ਇਸ ਟਾਈਮ ਸੋਚ ਰਹੇ ਆ ਵੀ ਰਸ਼ੀਆ ਦੇ ਨਾਲ ਇੱਕ 5 ਸਾਲਾਂ ਦੀ ਐਕਸਟੈਂਸ਼ਨ ਜਿਹੜੀ ਉਹ ਕੀਤੀ ਜਾਊਗੀ। ਜਿਹੜੀ ਟ੍ਰੀਟੀ ਇੱਕ ਚੱਲ ਰਹੀ ਹੈਗੀ, ਜਿਸ ਦੇ ਵਿੱਚ ਇਹ ਦੋਨੋਂ ਹੀ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਨਿਊਕਲੀਅਰ ਆਰਸਨਲ ਰੱਖਣ ਵਾਲੀਆਂ ਜਿਹੜੀਆਂ ਪਾਵਰਸ ਆ, ਵੀ ਉਸ ਨੂੰ ਜਿਹੜਾ ਹੋਰ ਐਕਸਟੈਂਡ ਕੀਤਾ ਜਾਵੇ, ਵੀ ਇਸ ਨੂੰ ਇੱਕ ਹਿਸਾਬ ਦੇ ਨਾਲ ਉਹ ਨਾ ਵਰਤਣ ਦੀ ਜਿਹੜੀ ਉਹ ਗੱਲ ਕੀਤੀ ਜਾਵੇ। ਨਾਲ ਹੀ ਐਡਮਿਨਿਸਟ੍ਰੇਸ਼ਨ ਕਹਿੰਦੇ ਆ ਵੀ ਰਾਈਟ ਨਾਓ ਰਸ਼ੀਆ ਦੇ ਉੱਤੇ ਨਵੀਆਂ ਹੋਰ ਸੈਂਕਸ਼ਨਸ ਜਿਹੜੀਆਂ ਉਹ ਲਾਉਣ ਬਾਰੇ ਵੀ ਸੋਚ ਰਹੇ ਆ, ਖਾਸ ਕਰਕੇ ਉਦੋਂ ਜਦੋਂ ਬੀਤੇ ਮਹੀਨੇ ਦੇ ਵਿੱਚ ਰਸ਼ੀਆ ਦੇ ਦੁਆਰਾ ਅਮਰੀਕਾ ਦੇ ਟੌਪ ਜਿਹੜੇ ਸਰਕਾਰੀ ਜਿਹੜੇ ਦਫ਼ਤਰ ਹੈਗੇ ਆ, ਆਰਗੇਨਾਈਜੇਸ਼ਨਸ ਆ, ਉਹਨਾਂ ਦਾ ਜਿਹੜਾ ਹੈਕ ਆ ਉਹ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਵੀ ਰਸ਼ੀਆ ਦੇ ਉੱਤੇ ਅਸੀਂ ਜਿਹੜਾ ਉਹ ਸਖਤ ਸਟੈਂਡ ਰੱਖਾਂਗੇ ਤੇ ਰਸ਼ੀਆ ਨੂੰ ਅਕਾਊਂਟੇਬਲ ਜਿਹੜਾ ਉਹ ਬਣਾਵਾਂਗੇ, ਜਿਹੜੇ ਉਹਨਾਂ ਦੇ ਰੈਕਲੈਸ ਤੇ ਅਗਰੈਸਿਵ ਐਕਸ਼ਨ ਜਿਹੜੇ ਬੀਤੇ ਕੁਝ ਸਾਲ ਅਤੇ ਮਹੀਨਿਆਂ ਦੇ ਵਿੱਚ ਦੇਖੇ ਗਏ ਨੇ ਅਮਰੀਕਾ ਦੇ ਖਿਲਾਫ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਵੱਲੋਂ ਖਾਸ ਕਰਕੇ ਇਮੀਗ੍ਰੈਂਟਸ ਦੇ ਸੰਬੰਧ ਦੇ ਵਿੱਚ ਕਈ ਜਿਹੜੇ ਆ ਐਗਜ਼ੀਕਿਊਟਿਵ ਆਰਡਰ ਸਾਈਨ ਕੀਤੇ ਗਏ ਹੈਗੇ ਆ। ਇੱਕ ਤਾਂ ਇਹ ਵੀ ਕੀਤਾ ਗਿਆ ਜਿਹੜਾ ਸਟੇ ਐਟ ਮੈਕਸੀਕੋ ਵਾਲਾ ਆਰਡਰ ਸੀ ਉਸ ਨੂੰ ਵੀ ਰਿਵਰਸ ਕਰ ਦਿੱਤਾ ਗਿਆ ਆ। ਸੋ ਬਹੁਤ ਸਾਰੀਆਂ ਹੁਣ ਖਬਰਾਂ ਇਹ ਆ ਰਹੀਆਂ ਵੀ ਜੇ ਕੋਈ ਖੇਤਾਂ 'ਚ ਕੰਮ ਕਰਦਾ ਜੀ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦਾ, ਤੇ 11 ਮਿਲੀਅਨ ਲੋਕ ਜਿਹੜੇ ਆ ਉਹ ਪੱਕੇ ਹੋ ਜਾਣੇ ਆ। ਸੋ ਇਹ ਸਰੋਤਿਆਂ ਨੂੰ ਦੱਸਦੀ ਜਾਈਏ, ਇਹ ਹਜੇ ਗੱਲਾਂ ਹੀ ਆ, ਹਜੇ ਤੱਕ ਇਹ ਕੋਈ ਕਨਫਰਮ ਨਹੀਂ ਹੋਇਆ ਹੈਗਾ। ਸੋ ਕਿਸੇ ਐਵੇਂ ਝੂਠੇ ਅਟਾਰਨੀ ਦੇ ਕੋਲ ਪੈਸੇ ਫਸਾ ਕੇ ਫਸ ਨਾ ਜਾਇਓ। ਹਾਂ, ਇਹ ਠੀਕ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ, ਕਿਉਂਕਿ ਸੈਨੇਟ 'ਚ ਵੀ ਮੈਜੋਰਟੀ ਆ, ਕਾਂਗਰਸ 'ਚ ਵੀ ਮੈਜੋਰਟੀ ਆ, ਪ੍ਰੈਜ਼ੀਡੈਂਟ ਜੋ ਬਾਈਡਨ ਵੀ ਹੱਕ 'ਚ ਆ, ਕਿਸੇ ਨਾ ਕਿਸੇ ਤਰ੍ਹਾਂ ਦਾ ਬਿੱਲ ਆਵੇ।
ਉਹ ਜਿਹੜਾ ਕਾਂਗਰਸ ਚੋਂ ਪਾਸ ਹੋ ਕੇ, ਸੈਨੇਟ ਚੋਂ ਪਾਸ ਹੋ ਕੇ ਜਿਹੜਾ ਲਾਅ ਬਣੇ। ਸੋ ਜਿਹੜੀਆਂ ਆਮ ਖਬਰਾਂ ਆ ਰਹੀਆਂ ਇੰਡੀਆ ਦੀਆਂ ਅਖਬਾਰਾਂ 'ਚ, ਮੈਂ ਦੇਖਦਾ ਸੀ ਵੀ ਅਮਰੀਕਾ ਦੇ ਜਿਹੜੇ 11 ਮਿਲੀਅਨ ਲੋਕ ਪੱਕੇ ਹੋ ਜਾਣੇ ਆ। ਸੋ ਹਜੇ ਤੱਕ ਇਹ ਗੱਲਾਂ ਹੀ ਆ, ਪੱਕੇ ਹੋਣ ਦੀ ਗੱਲ ਨਹੀਂ। ਹਾਂ, ਇੱਕ ਕੰਮ ਕੀ ਕਰ ਸਕਦੇ ਆ ਵੀ ਜਿਸ ਤਰ੍ਹਾਂ ਅੱਜ ਸੈਨੋਜ਼ੇ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਦੇ ਐਡਵੋਕੇਟਸ ਹੈਗੇ ਆ, ਜਿਹੜੇ ਕਹਿੰਦੇ ਆ ਵੀ ਲੋਕਾਂ ਨੂੰ, ਜਿਹੜੇ 11 ਮਿਲੀਅਨ ਲੋਕ ਇਲੀਗਲ ਜਾਂ ਅਨਡਾਕੂਮੈਂਟਡ ਆ, ਉਹਨਾਂ ਨੂੰ ਪੱਕੇ ਕਰੋ। ਉਹਨਾਂ ਨੇ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਆ ਸੈਨੋਜ਼ੇ ਸਿਟੀ ਹਾਲ ਦੇ ਸਾਹਮਣੇ ਅੱਜ ਕੀਤਾ। 100-200 ਦੇ ਕਰੀਬ ਕਹਿੰਦੇ ਬੰਦੇ ਸੀਗੇ। ਸੈਨੋਜ਼ੇ ਜਿਹੜਾ ਸਿਟੀ ਆ, ਕੱਲੇ ਸੈਨੋਜ਼ੇ ਸਿਟੀ 'ਚ 1,40,000 ਬੰਦਾ ਅਨਡਾਕੂਮੈਂਟਡ ਆ। ਇਹ 2016 'ਚ ਜਿਹੜੀ ਪਿਊ ਰਿਸਰਚ ਆ ਉਹਨਾਂ ਨੇ ਕਾਊਂਟ ਕੀਤੇ ਸੀ, ਸਨ 2016 'ਚ। ਅੱਜ 5 ਸਾਲ ਹੋ ਗਏ, ਹੁਣ ਤੁਸੀਂ ਦੇਖ ਲਓ ਵੀ ਹੁਣ ਉਹ ਤੋਂ ਵਧੇ ਹੀ ਹੋਣੇ ਆ, ਘਟੇ ਤਾਂ ਨਹੀਂ ਹੋਣੇ ਹੈਗੇ। ਪਰ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜੇ ਨਾਅਰੇ ਵੀ ਲਾਏ ਵੀ ਜਿਹੜੇ ਜੋ ਬਾਈਡਨ ਉਹਨਾਂ ਨੂੰ ਕਿਹਾ ਵੀ ਜਿੰਨੇ ਵੀ ਇਮੀਗ੍ਰੈਂਟ ਅਨਡਾਕੂਮੈਂਟਡ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ, ਉਹਨਾਂ ਨੂੰ ਪੇਪਰ ਦਿੱਤੇ ਜਾਣ। ਪਰ ਅਨਫੋਰਚੂਨੇਟ ਪਾਰਟ ਪਤਾ ਕੀ ਹੁੰਦਾ ਰਾਜਕਨਵੀਰ ਸਿੰਘ ਜੀ, ਜਦੋਂ ਕੋਈ ਪੱਕੇ ਕਰਨ ਦੀ ਗੱਲ ਆਉਂਦੀ ਵੀ ਪੰਜਾਬੀ ਆਪਣੇ ਸਾਨੂੰ ਵੀ ਬਹੁਤ ਗੱਲਾਂ ਕਰਦੇ, ਸਾਰੇ ਰੌਲਾ ਪਾਉਂਦੇ ਪੱਕੇ ਹੋ ਜਾਣੇ ਤੇ ਆਪਾਂ ਐਕਟ ਨਹੀਂ ਕਰਦੇ। ਹੁਣ ਉਹ ਜਿੰਨੇ ਬੰਦੇ ਪ੍ਰੋਟੈਸਟ ਕਰਦੇ ਸੀ ਉਹਨਾਂ 'ਚ ਕੋਈ ਪੰਜਾਬੀ ਨਹੀਂ ਮੈਨੂੰ ਦਿਸਿਆ ਹੈਗਾ। ਸੋ ਜੇ ਆਪਾਂ, ਜਿਹੜੇ ਲੋਕ ਆਪਣੇ ਹੱਕ ਦੀ ਗੱਲ ਕਰਦੇ ਹੈਗੇ ਆ, ਠੀਕ ਆ ਵੀ ਸਾਨੂੰ ਆਹ ਹੱਕ ਮਿਲਣਾ ਚਾਹੀਦਾ, ਤੇ ਸਾਨੂੰ ਫਿਰ ਉਹਨਾਂ ਦਾ ਸਾਥ ਦੇਣਾ ਚਾਹੀਦਾ ਆ। ਤੇ ਕੱਲਾ ਇਹ ਨਾ ਹੋਵੇ ਵੀ ਸਿਰਫ ਜੇ ਹੁਣ ਜਦੋਂ ਹੁਣ ਆਪਣੇ ਫੜ ਲੱਗ ਗਏ ਤਾਂ ਉਹਦੇ ਖਾ ਲਈਏ, ਠੀਕ ਆ ਕਿ ਨਹੀਂ। ਸੋ ਜਿੱਥੇ ਕਿਤੇ ਪ੍ਰੋਟੈਸਟ ਹੁੰਦਾ ਆ, ਜਿੱਥੇ ਕਿਤੇ ਹੱਕ ਦੀ ਗੱਲ ਹੁੰਦੀ ਆ, ਸਾਨੂੰ ਹਰ ਇੱਕ ਕਮਿਊਨਿਟੀ ਦਾ ਸਾਥ ਦੇਣਾ ਚਾਹੀਦਾ, ਚਾਹੇ ਉਹ ਸਪੈਨਿਸ਼ ਹੋਣ, ਕਾਲੇ ਮੂਲ ਦੇ ਹੋਣ, ਕਿਸੇ ਵੀ ਮੂਲ ਦੇ ਹੋਣ। ਜਿੱਥੇ ਕਿਸੇ ਨਾਲ ਧੱਕਾ ਹੁੰਦਾ ਉਹਦੇ ਨਾਲ ਖੜਨਾ ਚਾਹੀਦਾ ਹੈਗਾ। ਉਹ ਤੋਂ ਬਾਅਦ ਕੀ ਹੁੰਦਾ ਵੀ ਜਦੋਂ ਤੁਹਾਡੇ ਨਾਲ ਕਿਤੇ ਧੱਕਾ ਹੁੰਦਾ, ਫਿਰ ਉਹ ਦੂਜੀਆਂ ਕਮਿਊਨਿਟੀਆਂ ਵੀ ਤੁਹਾਡੇ ਨਾਲ ਆ ਕੇ ਜਿਹੜਾ ਸਾਥ ਦਿੰਦੀਆਂ ਹੈਗੀਆਂ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਆਉਣ ਵਾਲੇ ਕੁਛ ਮਹੀਨਿਆਂ 'ਚ ਇਹ ਜਿਹੜਾ ਇਮੀਗ੍ਰੇਸ਼ਨ ਵਾਲਾ ਇਸ਼ੂ ਆ, ਬਹੁਤ ਵੱਡੇ ਇਹਦੇ ਪ੍ਰੋਟੈਸਟ ਵੀ ਹੋਣੇ ਆ, ਬਹੁਤ ਜ਼ਿਆਦਾ ਹੋਣਾ। ਸੋ ਜੇ ਤੁਸੀਂ ਚਾਹੁੰਦੇ ਆ ਵੀ ਜਿੰਨੇ ਲੋਕ ਆ ਉਹਨਾਂ ਨੂੰ ਪੱਕੇ ਕੀਤੇ ਜਾਣਾ ਚਾਹੀਦਾ, ਤਾਂ ਜ਼ਰੂਰ ਆਪ ਵੀ ਘੱਟੋ ਘੱਟ 2, 4, 5, 10 ਪੱਗਾਂ ਵਾਲੇ ਬੰਦੇ ਉੱਥੇ ਹਾਜ਼ਰ ਹੋਣੇ ਚਾਹੀਦੇ ਆ, ਤਾਂ ਕਿ ਅਗਲੇ ਨੂੰ ਪਤਾ ਲੱਗੇ ਵੀ ਭਈ ਇਹ ਵੀ ਸਾਡੇ ਨਾਲ ਹੀ ਆ। ਜੀ, ਜਿੱਦਾਂ ਤੁਸੀਂ ਅਖਬਾਰਾਂ ਦੀ ਉੱਥੇ ਦੀ ਗੱਲ ਕੀਤੀ, ਮੈਨੂੰ ਲੱਗਦਾ ਇੱਥੋਂ ਉਹਨਾਂ ਨੇ ਬਿੱਲ ਬਣਾ ਕੇ ਜਿਹੜਾ ਆ ਬਾਈਡਨ ਨੂੰ ਘੱਲਣਾ ਆ, ਤੇ ਉਹ ਅੱਗੇ ਜੀ, ਕਾਂਗਰਸ ਨੂੰ ਜਿਹੜਾ ਉਹ ਘੱਲਣਗੇ ਜੀ। ਵੀ ਭਾਈ ਨਹੀਂ, ਉਹ ਕਿੱਦਾਂ ਇਹਨਾਂ ਹੋ ਦੀ ਸਕਦਾ ਸੁਣੋ। ਵੀ ਉਹਨਾਂ ਨੇ ਕਹਿੰਦੇ ਜੀ 11 ਮਿਲੀਅਨ ਨੂੰ ਤੁਸੀਂ ਹੁਣ ਗ੍ਰੀਨ ਕਾਰਡ ਅਪਲਾਈ ਕਰਦੇ ਹੋ ਜਾਂ ਖੇਤਾਂ। ਇੱਕ ਮੈਂ ਅੱਜ ਖਬਰ ਪੜ੍ਹ ਰਿਹਾ ਸੀ, ਕਹਿੰਦੇ ਜੀ ਵੀ ਜਿਹੜੇ ਖੇਤਾਂ 'ਚ ਕੰਮ ਕਰਦੇ ਆ ਪਿਛਲੇ 5 ਸਾਲਾਂ 'ਚ, ਤੇ ਜਿਨ੍ਹਾਂ ਨੇ 4 ਸਾਲ 3-3 ਮਹੀਨੇ ਕੰਮ ਕੀਤਾ, ਸਿੱਧਾ ਹੀ ਗ੍ਰੀਨ ਕਾਰਡ ਅਪਲਾਈ ਕਰ ਦਿਓ। ਸੋ ਹੁਣ ਇਹ ਤੁਹਾਨੂੰ ਲੁੱਟਣਾ ਆ ਕਈਆਂ ਨੇ, ਝੂਠੇ ਵਕੀਲਾਂ ਨੇ। ਬਿਲਕੁਲ। ਪਰ ਦੇਖੋ ਤੁਸੀਂ ਇਹ ਬਿਲਕੁਲ ਆਪਾਂ ਪਹਿਲੋਂ ਵੀ ਗੱਲ ਕਰਦੇ ਰਹੇ ਹਾਂ, ਗਰਾਊਂਡ ਰਿਐਲਿਟੀ ਹੋਰ ਹੁੰਦੀ ਆ। ਇੱਦਾਂ ਦੀਆਂ ਖਬਰਾਂ ਦੇ ਪਿੱਛੇ ਜਿਹੜਾ ਆ ਉਹ ਤੁਸੀਂ ਇਹ ਨਾ ਜਾਇਓ ਵੀ ਬੰਦਾ ਇਹ ਸੋਚਣ ਦਿਆ ਹੋਊਗਾ ਬਾਅਦ 'ਚ ਵੀ ਹਾਂਜੀ ਸ਼ੋਅ ਕਰਨਾ ਜੀ ਆਪਾਂ 1 ਜਨਵਰੀ ਤੋਂ ਪਹਿਲੋਂ ਇੱਥੇ ਹੀ ਸੀਗੇ, ਤੇ ਇੱਦਾਂ ਕਰਦੇ ਆਪਣੀ ਜਾਨ ਨੂੰ ਤੇ ਆਪਣੇ ਜਿਹੜੇ ਰੁਪਈਆਂ ਨੂੰ ਐਵੇਂ ਜੋਖਮ 'ਚ ਪਾ ਕੇ ਉਹ ਨਾ ਆਇਓ, ਤੇ ਇਹ ਨਾ ਹੋਵੇ ਵੀ ਤੁਹਾਡੇ ਹੱਥ ਪੱਲੇ ਬਾਅਦ ਦੇ ਵਿੱਚ ਕੁਛ ਵੀ ਜਿਹੜਾ ਉਹ ਨਾ ਰਵੇ। ਸੋ ਆਉਣਾ ਆ, ਬਿਲਕੁਲ, ਜਿਹੜਾ ਤੁਸੀਂ ਆਓ ਰਾਜਕਨਵੀਰ ਸਿੰਘ ਲੀਗਲੀ ਸਾਡਾ ਤਰੀਕੇ ਦੇ ਸੈਚਰਡੇ ਨਾਲ ਨੂੰ ਆਓ। ਪ੍ਰੋਗਰਾਮ ਹੁੰਦਾ ਨਾ ਇਮੀਗ੍ਰੇਸ਼ਨ ਦਾ, ਅਟਾਰਨੀ ਜੇ ਤਿਰਕੀਆਣਾ ਸਾਹਿਬ ਆਉਂਦੇ, ਉਹ ਬਿਲਕੁਲ ਤੁਹਾਨੂੰ ਸਹੀ ਜਿਹੜੀ ਆ ਨਿਊਜ਼ ਜਿਹੜੀ ਅਪਡੇਟਡ ਆ ਉਹ ਤੁਹਾਡੇ ਨਾਲ ਉਹ ਸਾਂਝੀ ਕਰਨਗੇ। ਸੋ ਸੈਚਰਡੇ ਨੂੰ 9 ਤੋਂ ਲੈ ਕੇ 10 ਵਜੇ ਤੱਕ ਦਾ ਜਿਹੜਾ ਪ੍ਰੋਗਰਾਮ ਆ ਨਾ, ਉਹ ਜ਼ਰੂਰ ਤੁਸੀਂ ਸੁਣਿਆ ਕਰੋ। ਜੀ, ਤੇ ਇਹਦੇ ਵਿੱਚ ਇੱਕ ਜਿਹੜੀ ਫਾਰਮ ਵਰਕਰ ਵਾਲੀ ਗੱਲ ਸੀ ਨਾ, ਉਹ ਮੈਂ ਥੋੜ੍ਹੀ ਜਿਹੀ ਕਲੀਅਰ ਕਰਦਾ। ਜਿਹੜਾ ਫਾਰਮਿੰਗ ਕਰਦੇ ਹੋਏ ਉਹਨਾਂ ਨੂੰ ਕੁਛ ਨਹੀਂ ਉਹ ਚੀਜ਼ ਜਿਹੜੀ ਉਹ ਇਸ ਹਿਸਾਬ ਦੇ ਨਾਲ ਮਿਲਦਾ ਜਿੱਦਾਂ ਰੀਗਨ ਦੇ ਮੌਕੇ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਹੋਇਆ ਸੀਗਾ, ਰਾਈਟ। ਸੋ ਉਹ ਜੀ, ਚੀਜ਼ ਨਹੀਂ ਹੈਗੀ ਇਹਦੇ ਵਿੱਚ। ਇਹ ਆ ਵੀ ਜਿਹੜੇ ਫਾਰਮ ਵਰਕਰ ਐਜ਼ ਏ ਫਾਰਮ ਵਰਕਰ ਟੈਂਪਰੇਰੀ ਵੀਜ਼ੇ ਦੇ ਉੱਤੇ ਜੇ ਕੋਈ ਆਉਣਾ ਚਾਹੁੰਦੇ ਆ, ਉਹ ਆ ਸਕਦੇ। ਨਾਲੇ ਉਹਦੇ ਵਿੱਚ ਇੰਡੀਆ ਸ਼ਾਮਲ ਨਹੀਂ ਹੈਗਾ, ਉਹਦੇ ਵਿੱਚ ਜੀ। ਹੋਰ ਜਿਹੜੇ ਮੁਲਕ ਆ ਉਹ ਹੈਗੇ ਨੇ, ਇੰਡੀਆ ਸ਼ਾਮਲ ਨਹੀਂ ਹੈਗਾ। ਉਹ ਤੁਸੀਂ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ ਤੋਂ ਜਾ ਕੇ ਜਿਹੜਾ ਉਹ ਚੈੱਕ ਕਰ ਸਕਦੇ ਹੋ। ਜੇ ਨਹੀਂ ਤਾਂ ਤੁਸੀਂ ਜਿਹੜਾ ਲਾਸਟ ਜਿਹੜਾ ਸ਼ਨਿਚਰਵਾਰ, ਪਿਛਲੇ ਸ਼ਨਿਚਰਵਾਰ ਜਿਹੜਾ ਪ੍ਰੋਗਰਾਮ ਹੋਇਆ ਸੀਗਾ 16 ਜਨਵਰੀ ਦਾ, ਉਹ ਤੁਸੀਂ ਪੰਜਾਬੀ ਰੇਡੀਓ USA ਦਾ ਜਾ ਕੇ YouTube ਚੈਨਲ ਦੇ ਉੱਤੇ ਸਰਚ ਕਰੋ। 16 ਜਨਵਰੀ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਸਰਚ ਕਰਕੇ ਤੇ ਤੁਸੀਂ ਉਹ ਪ੍ਰੋਗਰਾਮ ਪੂਰਾ ਸੁਣੋ। ਉਹਦੇ ਵਿੱਚ ਉਹਨਾਂ ਨੇ ਉਸ ਦੇ ਬਾਰੇ ਜਿਹੜੀ ਉਹ ਅਟਾਰਨੀ ਜੇ ਟਿਰਕੀਆਣਾ ਹੋਣਾ ਨੇ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਇਹ ਜਿਹੜਾ ਧਿਆਨ ਦਿਓ, ਐਵੇਂ ਜਿਹੜਾ ਐਵੇਂ ਬਹਿਕਾਵੇ 'ਚ ਇੱਕ ਹਿਸਾਬ ਦੇ ਨਾਲ ਆ ਕੇ ਆਪਣੇ ਆਪ ਨੂੰ ਜਿਹੜਾ ਉਹ ਰੋਲ ਨਾ ਬੈਠਿਓ। ਇਹ ਚੀਜ਼ ਦਾ ਜਿਹੜਾ ਜ਼ਰੂਰ ਧਿਆਨ ਜੀ। ਰੱਖਣ ਦੀ ਜ਼ਰੂਰਤ ਸੋ ਆ। ਆਸ ਰੱਖਣੀ ਚਾਹੀਦੀ ਆ, ਪਰ ਜਿੱਥੇ ਤੁਹਾਡੀ ਗੱਲ ਹੁੰਦੀ ਆ, ਕੋਈ ਪ੍ਰੋਟੈਸਟ ਹੁੰਦਾ ਆ, ਜਿੱਥੇ ਕੋਈ ਹੀਅਰਿੰਗ ਹੁੰਦੀ ਆ, ਕਾਂਗਰਸਮੈਨ ਜਿਹੜੇ ਲੋਕਲ ਹੁੰਦੇ ਆ ਉਹ ਆਪਣੇ ਕੌਂਸਟੀਚੁਐਂਟਸ ਨੂੰ ਪੁੱਛਦੇ ਆ ਵੀ ਤੁਹਾਡਾ ਮੇਨ ਇਸ਼ੂ ਕੀ ਆ।
ਠੀਕ ਹੈ ਕਿ ਨਹੀਂ? ਉੱਥੇ ਜਾ ਕੇ ਤੁਸੀਂ ਗੱਲ ਕਰੋ, ਫੇਰ ਤੁਹਾਡੀ ਗੱਲ ਜਿਹੜੀ ਸੁਣ ਹੋਣੀ ਆ। ਪਰ ਇਹ ਨਾ ਹੋਵੇ ਵੀ ਤੁਸੀਂ ਪਾਰਟੀਸਪੇਟ ਨਾ ਕਰੋ ਤਾਂ ਮੁੜ ਕੇ ਕਹੋ ਵੀ ਨਹੀਂ ਜੀ ਸਾਨੂੰ ਸਾਰਿਆਂ ਨੂੰ ਪੱਕੇ ਕਰ ਦਿਓ। ਸੋ ਇਹ ਜ਼ਰੂਰ ਸਾਡਾ ਜਿਹੜਾ ਫਰਜ਼ ਆ ਨਾ ਇਨਸਾਨੀਅਤ ਦਾ, ਉਹ ਜ਼ਰੂਰ ਅਦਾ ਕਰੋ। ਜੀ, ਇੱਕ ਜਿਹੜੀ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਆ, ਉਸ ਤੋਂ ਪਹਿਲਾਂ ਦੱਸਦੇ ਜਾਈਏ ਕਲੋਵਿਡ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪੰਜਾਬੀ ਪੜ੍ਹਾਉਣ ਨੂੰ ਲੈ ਕੇ ਇੱਕ ਟਾਊਨ ਹਾਲ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਆ। ਜਿਨ੍ਹਾਂ ਦੇ ਬੱਚੇ ਜਾਂ ਜਿਹੜੇ ਇੱਛਾ ਰੱਖ ਰਹੇ ਆ ਵੀ ਉਹਨਾਂ ਦੇ ਬੱਚੇ ਉਸ ਥਾਂ ਦੇ ਉੱਤੇ ਜਾਣ, ਜਾਂ ਜਿਹੜੇ ਇੱਧਰਲੇ ਪਾਸੇ ਆਉਣਾ ਚਾਹੁੰਦੇ ਨੇ, ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਲਈ ਇਹ ਟਾਊਨ ਹਾਲ ਮੀਟਿੰਗ ਜ਼ੂਮ ਦੇ ਉੱਤੇ ਜਿਹੜੀ ਉਹ ਹੋਣੀ ਆ 25 ਜਨਵਰੀ ਨੂੰ, ਸੋਮਵਾਰ ਦਾ ਇਹ ਦਿਨ ਆ, ਸ਼ਾਮ ਦੇ 6 ਵਜੇ। ਸੋ ਉੱਥੇ ਇਹਨਾਂ ਨੇ ਡਿਸਕਸ ਕਰਨੀ ਆ। ਆਲਰੇਡੀ ਉੱਥੇ ਕਈ ਹੋਰ ਜਿਹੜੀਆਂ ਭਾਸ਼ਾਵਾਂ ਆ ਉਹਨਾਂ ਨੂੰ ਐਜ਼ ਏ ਸੈਕਿੰਡ ਲੈਂਗੁਏਜ ਦੇ ਤੌਰ ਦੇ ਉੱਤੇ ਜਿਹੜਾ ਉਹ ਪੜ੍ਹਾਇਆ ਜਾਂਦਾ ਆ। ਸੋ ਪੰਜਾਬੀ ਵਾਲੇ ਵੀ ਹੁਣ ਬਹੁਤ ਸਾਰੇ ਲੋਕ ਕਲੋਵਿਸ ਦੇ ਵਿੱਚ ਆਪਣੇ ਪੰਜਾਬੀ ਜਿਹੜੇ ਉਹ ਰਹਿੰਦੇ ਨੇ ਜਾਂ ਉਹ ਇੱਧਰਲੇ ਪਾਸੇ ਨੂੰ ਮੂਵ ਹੋ ਰਹੇ ਨੇ। ਸੋ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਦੇ ਵਿੱਚ ਜ਼ਰੂਰ ਜਾਓ। ਜਕਾਰਾ ਵਾਲਿਆਂ ਨੇ ਇੱਕ ਜਿਹੜਾ ਲਿੰਕ ਤਿਆਰ ਕੀਤਾ ਹੈ, ਜਕਾਰਾ jakara.org/clovis2021, ਉਸ ਦੇ ਉੱਤੇ ਜਾ ਕੇ ਤੁਸੀਂ ਇਸ ਜ਼ੂਮ ਲਿੰਕ ਦੇ ਨਾਲ ਤੁਸੀਂ ਜੁੜਿਓ ਤੇ ਫਿਰ ਸੋਮਵਾਰ ਨੂੰ 25 ਜਨਵਰੀ ਨੂੰ ਸ਼ਾਮੀ 6 ਵਜੇ ਇਸ ਦੇ ਵਿੱਚ ਹੋਣਾ ਆ। ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਹਿੰਦੇ ਆ ਵੀ ਸਰਵੇ ਘੱਲਣੇ ਆ, ਜਿਹੜੇ ਸਟੂਡੈਂਟਸ ਦੇ ਪੇਰੈਂਟਸ ਆ ਉਹਨਾਂ ਨੂੰ, ਜਿਹੜੇ ਆਲਰੇਡੀ ਪੜ੍ਹ ਰਹੇ ਨੇ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ, ਉੱਥੇ ਉਹਨਾਂ ਨੇ ਸਰਵੇ ਘੱਲਣੇ ਆ। ਜੇ ਉੱਥੇ ਮੰਗ ਹੋਈ ਤਾਂ ਫਿਰ ਇਹ ਜਿਹੜੀ ਆਪਣੀ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਆ, ਇਸ ਨੂੰ ਉੱਥੇ ਜਿਹੜਾ ਸਿਖਾਉਣ ਦਾ, ਸਿੱਖਣ ਦਾ ਜਿਹੜਾ ਮੌਕਾ ਜਿਹੜਾ ਉਹ ਮਿਲ ਸਕੇਗਾ। ਸੋ ਦੇਖੋ, ਇਸ ਦੇ ਨਾਲ ਇਹ ਦੋ ਚੀਜ਼ਾਂ ਆ, ਇੱਕ ਤਾਂ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੁੜਨ ਦਾ ਮੌਕਾ ਮਿਲੂਗਾ, ਉਹ ਆਪ ਪੜ੍ਹਨਗੇ, ਸਿੱਖਣਗੇ, ਬੋਲਣਗੇ, ਤੇ ਇੱਕ ਉਹਨਾਂ ਨੂੰ ਕ੍ਰੈਡਿਟ ਮਿਲੂਗਾ, ਤੇ ਇੱਕ ਅੱਧੇ ਜਾਣੇ ਦੀ ਤੁਸੀਂ ਨਾਲ ਦੇਖੋ ਵੀ ਇੰਪਲੋਇਮੈਂਟ ਵੀ ਬਣਨੀ ਆ। ਇਹ ਵੀ ਤੁਸੀਂ ਉਸ ਹਿਸਾਬ ਦੇ ਨਾਲ ਜਿਹੜਾ ਇਹ ਚੀਜ਼ ਨੂੰ ਜਿਹੜਾ ਉਹ ਦੇਖੋ। ਸੋ ਜ਼ਰੂਰ ਇਸ ਦੇ ਵਿੱਚ ਤੁਸੀਂ ਹਿੱਸਾ ਲਿਓ। ਆਉਂਦੇ ਸੋਮਵਾਰ ਨੂੰ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪੰਜਾਬੀ ਲੱਗੇ ਨਾ ਲੱਗੇ, ਉਸ ਦੇ ਲਈ ਜਿਹੜਾ ਆ ਪੇਰੈਂਟਸ ਦੀ ਜਿਹੜੀ ਉਹ ਟਾਊਨ ਹਾਲ ਜਿਹੜੀ ਆ ਜ਼ੂਮ ਦੇ ਉੱਤੇ ਉਹ ਹੋਣ ਜਾ ਰਹੀ ਆ। jakara.org/clovis2021 ਦੇ ਉੱਤੇ ਜਾ ਕੇ ਹੋਰ ਜਾਣਕਾਰੀ ਲੈ ਲਿਓ ਜੀ। ਸੋ ਬਿਲਕੁਲ, ਬਹੁਤ ਸਾਰੇ ਸਰੋਤੇ ਜਿਹੜੇ ਸਾਡੇ ਪੂਰੇ USA ਕੈਨੇਡਾ ਸੁਣਦੇ ਆ, ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਲੋਵਿਸ ਇੱਕ ਟਾਊਨ ਆ, ਇਹ ਫ੍ਰਿਜ਼ਨੋ ਦੇ ਲਾਗੇ ਟਾਊਨ ਆ। ਬਹੁਤ ਹੀ ਵਧੀਆ ਟਾਊਨ ਆ, ਤੇ ਪੂਰੇ ਕੈਲੀਫੋਰਨੀਆ ਦੇ ਵਿੱਚ ਜੇ ਸਕੂਲਾਂ ਦੀ ਰੇਟਿੰਗ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਲੋਵਿਸ ਸਭ ਤੋਂ ਬੈਸਟ, ਕਲੋਵਿਸ ਦੇ ਸਕੂਲ ਬੈਸਟ ਰੇਟਡ ਸਕੂਲ ਆ। ਸੋ ਇਹ ਆਪਾਂ ਦੱਸਦੇ ਜਾਈਏ, ਫ੍ਰਿਜ਼ਨੋ ਦੇ ਬਿਲਕੁਲ ਨਾਲ ਹੀ ਇਹ ਜਿਹੜਾ ਟਾਊਨ ਆ ਜੀ। ਇਨਫੈਕਟ ਹਰਜੋਤ ਸਿੰਘ ਜੀ, ਟੌਪ 25 ਸਕੂਲ ਡਿਸਟ੍ਰਿਕਟਸ ਇਨ ਅਮਰੀਕਾ ਦੇ ਵਿੱਚ ਜਿਹੜਾ ਆ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਜਿਹੜਾ ਉਹ ਨਾਮ ਆਉਂਦਾ ਆ। ਬਹੁਤ ਸਾਰੇ ਲੋਕ ਇੱਛਾ ਰੱਖਦੇ ਆ ਵੀ ਉਹਨਾਂ ਦੇ ਬੱਚੇ ਜਿਹੜੇ ਆ ਉਹ ਇੱਥੇ ਪੜ੍ਹਨ। ਸੋ ਇਹ ਹੁਣ ਉਸ ਦੇ ਵਿੱਚ ਜੇ ਤੁਹਾਨੂੰ ਪੰਜਾਬੀ ਪੜ੍ਹਾਉਣ ਦਾ ਜਿਹੜਾ ਆ ਉਹ ਟਰਾਈ ਹੈਗੀ ਆ ਤਾਂ ਉਸ ਦੇ ਵਿੱਚ ਪਲੀਜ਼ ਜਿਹੜਾ ਆ ਉਹ ਤੁਸੀਂ ਟਰਾਈ ਇਸ ਨੂੰ ਜ਼ਰੂਰ ਕਰਿਓ। ਤੇ ਹੁਣ ਆਪਾਂ ਸਟਾਕ ਦੀ ਗੱਲ ਕਰੀਏ, ਅੱਜ ਅਨਪਲੋਇਮੈਂਟ ਈਵਨ ਦੋ ਕਹਿੰਦੇ ਥੋੜੀ ਜਿਹੀ ਇੰਪਰੂਵ ਹੋਈ, ਪਰ ਸਟਿਲ 9 ਲੱਖ ਲੋਕਾਂ ਨੇ ਜਿਹੜਾ ਆ ਹੋਰ ਕਲੇਮ ਫਾਈਲ ਕੀਤਾ ਹੈਗਾ ਜੀ। ਪਿਛਲੇ ਕਈ ਹਫ਼ਤਿਆਂ ਤੋਂ ਇਹ ਹੁਣ 1 ਮਿਲੀਅਨ ਦੇ ਇਰਦ ਗਿਰਦ ਜਿਹੜੇ ਆ ਅਨਇੰਪਲੋਇਮੈਂਟ ਫਸਟ ਟਾਈਮ ਦੇ ਜਿਹੜੇ ਉਹ ਆ ਰਹੇ ਹੈਗੇ ਆ। ਤੇ ਆਲਰੇਡੀ ਕਹਿੰਦੇ 3 ਮਿਲੀਅਨ ਲੋਕ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਦੇ ਕਲਿਫ ਤੋਂ ਜਿਹੜੇ ਡਿੱਗ ਪਏ, ਯਾਨੀ ਕਿ ਉਹਨਾਂ ਨੂੰ ਹੁਣ ਸ਼ਾਇਦ ਉਹ ਹੋਰ ਜਿਹੜੀ ਕੋਵਿਡ ਰਿਲੀਫ ਜਿਹੜੀ ਉਹ ਨਹੀਂ ਮਿਲ ਸਕੇਗੀ। ਸੋ ਹਾਲ ਦੀ ਘੜੀ ਵੀ ਇਹ ਆંકੜਾ ਜਿਹੜਾ ਮਿਲੀਅਨ ਦੇ ਇਰਦ ਗਿਰਦ ਹੀ ਜਿਹੜਾ ਉਹ ਘੁੰਮ ਫਿਰ ਰਿਹਾ ਆ। ਸੋ ਸਟਾਕ ਦੇ ਬਾਰੇ ਦੱਸਦੇ ਜਾਈਏ, ਅੱਜ ਜਿਹੜੀ ਵੀਰਵਾਰ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨਸ ਦੇ ਵਿੱਚ 12 ਪੁਆਇੰਟਾਂ ਦੀ ਗਿਰਾਵਟ ਹੋਈ, 31,176 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 74 ਪੁਆਇੰਟ ਵਧੇ, 13,531 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ ਬਰਾਬਰ ਹੀ ਰਿਹਾ, 1 ਪੁਆਇੰਟ ਵਧਿਆ, 3853 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,865 ਪ੍ਰਤੀ ਆਉਂਸ ਰਹੀ ਜੀ। $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $72.97 ਦੇ ਬਰਾਬਰ ਰਹੀ ਆ ਜੀ। ਤੇ ਹੁਣ ਆਪਾਂ ਇੱਥੇ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।